ਬ੍ਰੇਕ ਤੋਂ ਬਾਅਦ ਜੇਕਰ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ। ਧੰਨਵਾਦ ਜੀ ਆਇਆਂ ਨੂੰ ਜੀ ਹਰਜੋਤ ਸਿੰਘ ਜੀ, ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਜੋ ਹਰਮੀਤ ਕੌਰ ਢਿੱਲੋਂ ਹੈਗੇ ਆ ਅਮਰੀਕਾ ਦੇ ਅਟਾਰਨੀ ਜਨਰਲ, ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟ ਡਿਵੀਜ਼ਨ ਦੇ ਵਿੱਚ, ਉਹਨਾਂ ਨੇ ਅਮਰੀਕਾ ਦੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਜਿਨ੍ਹਾਂ 2 ਟਰੱਕ ਡਰਾਈਵਰਾਂ ਦੇ ਕਾਰਨ ਐਕਸੀਡੈਂਟ ਹੋਏ ਸੀ ਉਹਨਾਂ ਵੱਲ ਦੇਖਦੇ ਹੋਏ ਜੋ ਅਮਰੀਕਾ ਦਾ ਕਾਨੂੰਨ ਕਹਿੰਦਾ ਆ ਉਹ ਤਾਂ ਉਸੇ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਨਿਪਟਿਆ ਜਾਊਗਾ, ਪਰ ਕਥਿਤ ਦੋਸ਼ੀਆਂ ਦੀ ਆੜ ਦੇ ਵਿੱਚ ਹੋਰ ਜਿਹੜੇ ਲੱਖਾਂ ਦੇ ਕਰੀਬ ਜਿਹੜੇ ਅਮਰੀਕਾ ਦੇ ਵਿੱਚ ਕਾਨੂੰਨ ਨੂੰ ਮੰਨਣ ਵਾਲੇ ਆ ਤੇ ਸਖਤ ਮਿਹਨਤ ਕਰਨ ਵਾਲੇ ਸਿੱਖ ਆ, ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ।
ਜੇ ਕਿਸੇ ਨੇ ਹਿੰਸਾ ਕਰਨ ਦੀ ਜਾਂ ਧਮਕੀ ਦੇਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਉਹ ਕਹਿੰਦੇ ਵੀ ਮੈਂ ਖੁਦ ਜੋ ਸ਼ਾਨ ਡਫੀ ਆ ਸੈਕਟਰੀ ਜੋ ਟਰਾਂਸਪੋਰਟੇਸ਼ਨ ਦੇ ਹੈਗੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ। ਹਾਂ, ਸੋ ਬਹੁਤ ਮਾੜੀ ਇੰਸੀਡੈਂਟ ਹੋਈ। 2 ਟਰੱਕ ਡਰਾਈਵਰ ਜਿਹੜੇ ਪੰਜਾਬੀ ਸੀ ਜਿਨ੍ਹਾਂ ਦੇ ਕਾਰਨ ਲੋਕਾਂ ਦੀ ਇੱਕ ਜਗ੍ਹਾ 3 ਇੱਕ ਜਗ੍ਹਾ 4 ਲੋਕਾਂ ਦੀ ਮੌਤ ਹੋਈ ਹੈਗੀ ਆ। ਪਰ ਜਿੰਨੀ ਹੇਟ ਇਸ ਟਾਈਮ ਸਿੱਖਾਂ ਦੇ ਅਗੇਂਸਟ ਅਮਰੀਕਾ ਦੇ ਵਿੱਚ ਫੈਲੀ ਹੋਈ ਆ, ਉਹ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਸਕਦੇ ਆ। ਬਹੁਤ ਸਾਰੀਆਂ ਸਾਨੂੰ ਵੀ ਕਾਲਸ ਆਈਆਂ। ਪਰਸਨਲੀ ਵੀ ਲੋਕਾਂ ਨੂੰ ਕੋਈ ਕਿਸੇ ਨੇ ਗਾਲਾਂ ਕੱਢੀਆਂ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ। ਸੋ ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜੇ ਇਨੋਸੈਂਟ ਤੇ ਲਾ ਅਬਾਈਡਿੰਗ ਸਿਟੀਜ਼ਨਸ ਹੈਗੇ ਆ, ਉਹ ਆਲ ਬੈਕਗਰਾਉਂਡ ਦੇ, ਉਹਨਾਂ ਦੀ ਉਹ ਇੰਟਾਈਟਲਡ ਆ, ਉਹਨਾਂ ਦਾ ਹੱਕ ਹੈਗਾ ਆ ਵੀ ਜੋ ਫੈਡਰਲ ਲਾ ਦੇ ਮੁਤਾਬਕ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਤੇ ਅਸੀਂ ਜਸਟਿਸ ਡਿਪਾਰਟਮੈਂਟ ਵੱਲੋਂ ਪੂਰੀ ਤਰ੍ਹਾਂ ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਕਰਾਂਗੇ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਆਪਣੇ ਜਿਹੜੇ ਲੋਕ ਆ ਫੇਰ ਨਹੀਂ ਜਿਹੜੇ ਸੁਧਰ ਰਹੇ। ਹਰ ਟਲਦੇ ਰੋਜ਼ ਨਹੀਂ। ਕੋਈ ਨਾ ਕੋਈ ਜਿਹੜਾ ਪੰਜਾਬੀ ਆ ਉਹ ਇਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਫੜਿਆ ਜਾ ਰਿਹਾ ਆ ਤੇ ਬਦਨਾਮੀ ਜਿਹੜੀ ਆ ਪੂਰੀ ਸਿੱਖ ਕੌਮ ਦੀ ਹੋ ਰਹੀ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀਆਂ ਸਿੱਖਾਂ ਦੀਆਂ, ਪੰਜਾਬੀਆਂ ਦੀਆਂ ਜਥੇਬੰਦੀਆਂ ਆ, ਗੁਰੂ ਘਰ ਕਮੇਟੀਆਂ ਆ, ਉਹ ਸਾਰੇ ਚੁੱਪ ਆ। ਬਹੁਤ ਸਾਰੇ ਜਿਹੜੇ ਅਮੀਰ ਲੋਕ ਆ ਉਹ ਵੀ ਚੁੱਪ ਆ ਵੀ ਸਾਡੇ ਤੇ ਅਸਰ ਨਹੀਂ ਪੈਣਾ। ਪਰ ਜਿਸ ਹਿਸਾਬ ਦੇ ਨਾਲ ਹੇਟ ਫੈਲ ਰਹੀ ਹੈਗੀ ਆ, ਤੁਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਕੱਲ ਦੀ ਖਬਰ ਇਹ ਆ ਰਹੀ ਆ ਵੀ $5 ਲੱਖ ਦਾ ਚੋਰੀ ਦਾ ਸਮਾਨ ਜਿਹੜਾ ਆ ਉਹ 2 ਪੰਜਾਬੀਆਂ ਦੇ ਕੋਲੋਂ ਫੜਿਆ ਗਿਆ ਆ ਜੋ ਕਿ ਟਰਲਕ ਦੇ ਰਹਿਣ ਵਾਲੇ ਹੈਗੇ ਆ। ਡਿਟੈਕਟਿਵਜ਼ ਨੇ ਸਰਚ ਵਾਰੰਟ ਜਾਰੀ ਕੀਤੇ ਤੇ ਇੱਕ ਟਰਲਕ ਦੇ ਵਿੱਚ ਰਹਿਣ ਵਾਲਾ ਆ, ਉਹਦੇ ਘਰੋਂ ਤੇ 2 ਹੋਰ ਕਮਰਸ਼ੀਅਲ ਪ੍ਰਾਪਰਟੀਆਂ ਮੋਡੈਸਟੋ ਦੇ ਵਿੱਚ ਹੈਗੀਆਂ, ਜਿੱਥੋਂ 25 ਪੈਲਟ ਸਟੋਲਨ ਮਰਚੈਂਡਾਈਜ਼ ਦੇ ਜੋ ਕਿ ਵਰਥ $5 ਲੱਖ ਦੇ ਕਰੀਬ ਸੀਗੇ, ਉਹ ਦੋਨੇ ਪੰਜਾਬੀ ਆ, ਉਹਨਾਂ ਦੇ ਕੋਲੋਂ ਫੜੇ ਗਏ ਹੈਗੇ ਆ। ਕਹਿੰਦੇ ਵੀ ਚੋਰੀ ਦਾ ਇਹ ਸਮਾਨ ਸੀਗਾ ਤੇ ਦੋਨਾਂ ਨੂੰ ਸਟੈਨਿਸਲਸ ਕਾਉਂਟੀ ਪਬਲਿਕ ਸੇਫਟੀ ਸੈਂਟਰ ਦੇ ਵਿੱਚ ਜਿਹੜਾ ਆ ਰੱਖਿਆ ਗਿਆ ਆ। ਸੋ ਇਹ ਜਿਹੜੀ ਖਬਰ ਆ ਨਾ ਉਹਦੇ ਥੱਲੇ ਕਿਤੇ ਜਾ ਕੇ ਕਮੈਂਟ ਪੜਿਓ, ਫਿਰ ਤੁਹਾਨੂੰ ਪਤਾ ਲੱਗੂਗਾ। ਉਹ ਕਹਿ ਰਿਹਾ ਵੀ ਜੇ ਟਰੱਕਰ ਚੋਰ ਹੈਗੇ ਆ, ਇਹ ਜਿਹੜੇ ਮਾਰਨ ਵਾਲੇ ਆ ਲੋਕਾਂ ਨੂੰ, ਹੁਣ ਇਹ ਲੋਕਾਂ ਦਾ ਸਮਾਨ ਚੋਰੀ ਕਰਨ ਲੱਗ ਪਏ ਆ। ਸੋ ਇਹ ਜਿਹੜਾ ਆ ਨਾ, ਤੁਸੀਂ ਇੱਕ ਵੀ ਕਮੈਂਟ ਤੁਹਾਡੇ ਹੱਕ ਵਾਲਾ ਨਹੀਂ ਦੇਖੋਗੇ। ਹਰਜੋਤ ਸਿੰਘ ਜੀ, ਇੰਨੇ ਜ਼ਿਆਦਾ ਜਿਹੜੀਆਂ ਕਿੱਦਾਂ ਮਤਲਬ ਤੁਹਾਡੇ ਹੱਕ 'ਚ ਕਮੈਂਟ ਆ ਜਾਊਗਾ? ਉਹ ਥੱਲੇ ਤੁਸੀਂ ਦੇਖੋ, ਸਿੰਘ ਯੂ ਟਰਨ, ਸਿੰਘ ਨੋ ਸਟਾਪ, ਸਮੈਸ਼, ਸਿੰਘ ਪੈਲਟ ਹੀਸਟ। ਕੀ ਮਤਲਬ ਤੁਸੀਂ ਜਿਹੜਾ ਉਹ ਕਰੀ ਜਾ ਰਹੇ ਹੋ ਵੀ ਬਦਨਾਮੀ ਦਾ ਮਤਲਬ ਹੱਦ ਹੀ ਹੋ ਗਈ ਯਾਰ। ਵੀ ਇਹ ਕਿਹੜੀਆਂ ਤੁਸੀਂ ਚੋਰੀਆਂ ਚਕਾਰੀਆਂ 'ਚ ਜਿਹੜਾ ਉਹ ਪੈ ਗਏ ਆ, ਕਿਹੜੇ ਪਾਸੇ ਨੂੰ ਜਿਹੜਾ ਉਹ ਪੈ ਗਏ ਆ। ਫਿਰ ਕਹਿੰਦੇ ਗੱਲ ਵੀ ਨਾ ਕਰੋ ਇਹਨਾਂ ਦੀ, ਵੀ ਇਹਨਾਂ ਡੰਗਰਾਂ ਦੇ ਕਰਕੇ ਤੁਸੀਂ ਦੇਖੋ ਵੀ ਸਾਰੀ ਕੌਮ ਦਾ ਨਾਂ ਬਦਨਾਮ ਹੋ ਰਿਹਾ। ਇਹਨਾਂ ਨੇ ਇੱਕ ਜਿਹੜਾ ਰਿਸਪੈਕਟਡ ਲਾਸਟ ਨੇਮ ਸੀਗਾ ਉਹਨੂੰ ਇੰਨਾ ਕਿ ਜ਼ਿਆਦਾ ਬਦਨਾਮ ਕਰਤਾ, ਲੋਕਾਂ ਨੇ ਨਾਂ ਲਾਉਣੋਂ ਕਹਿਣਾ ਵੀ ਹਾਏ ਸਾਨੂੰ ਡਰ ਲੱਗਦਾ। ਫਿਰ ਉਹ ਨਿਆਣਿਆਂ ਦੇ ਉੱਤੇ ਕੀ ਹੈ, ਉਹ ਪਤਾ ਨਹੀਂ ਕਿੱਥੇ ਕਿੱਥੇ ਤੱਕ ਇਸ ਦਾ ਜਿਹੜਾ ਅਸਰ ਆ ਉਹ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਜਾਣਾ ਆ। ਸੋ ਜਿਹੜੇ ਸਟੈਨਿਸਲਸ ਕਾਉਂਟੀ ਦੇ ਜਿਹੜੇ ਸ਼ੈਰਿਫ ਆ, ਉਹਨਾਂ ਨੇ ਇਹ ਨਿਊਜ਼ ਜਿਹੜੀ ਉਹ ਰਿਲੀਜ਼ ਕਰਦੇ ਹੋਏ ਤਸਵੀਰਾਂ ਜਿਹੜੀਆਂ ਉਹ ਜਾਰੀ ਕੀਤੀਆਂ ਵੀ ਪੈਲਟਾਂ ਦੇ ਪੈਲਟ, ਤਕਰੀਬਨ 25 ਪੈਲਟ ਜਿਹੜੇ ਐਮਾਜ਼ੋਨ ਦਾ ਸਮਾਨ ਜਿਹੜਾ ਹਰਜੋਤ ਸਿੰਘ ਜੀ ਚੋਰੀ ਹੋਇਆ। ਹੁਣ ਇਹ ਉਹ ਜਿਹੜਾ ਇਲਾਕਾ ਉਹ ਵਾ ਹਰਜੋਤ ਸਿੰਘ ਜੀ, ਵੀ ਉੱਥੇ ਵੇਅਰ ਹਾਊਸ ਬਹੁਤ ਨੇ। ਹੁਣ ਐਮਾਜ਼ੋਨ ਦੇ ਵੱਡੇ ਵੱਡੇ ਵੇਅਰ ਹਾਊਸ, ਕੱਲੇ ਉਹੀ ਨਹੀਂ, ਹੋਰ ਪਤਾ ਨਹੀਂ ਕਿਹਦੇ ਕਿਹਦੇ ਵੇਅਰ ਹਾਊਸ ਆ। 58 ਸਾਲਾ ਕੋਈ ਰਵਿੰਦਰ ਸਿੰਘ ਆ ਟਰਲਕ ਤੋਂ, ਇੱਕ 36 ਸਾਲਾ ਨੇਪਾਲ ਸਿੰਘ ਆ ਮੋਡੈਸਟੋ ਤੋਂ। ਇਹਨਾਂ ਦੇ ਕੋਲੋਂ ਜਿਹੜੀ ਆ ਸਟੋਲਨ ਪ੍ਰਾਪਰਟੀ ਦੀ ਪੋਜੈਸ਼ਨ ਜਿਹੜੀ ਉਹ ਲਈ ਗਈ ਆ। ਦੋਨਾਂ ਨੂੰ ਹੁਣ ਸਟੈਨਿਸਲਸ ਕਾਉਂਟੀ ਦੀ ਜੇਲ੍ਹ ਦੇ ਵਿੱਚ ਡੱਕਿਆ ਗਿਆ ਆ। ਸੋ ਤੁਸੀਂ ਅੰਦਾਜ਼ਾ ਹੀ ਲਾ ਲਓ ਵੀ ਸਥਿਤੀ ਜਿਹੜੀ ਉਹ ਕਿੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। ਭਾਈ ਤੁਸੀਂ ਆਪਣੇ ਸਿਧਾਂਤਾਂ ਤੋਂ ਟੁੱਟ ਚੁੱਕੇ ਆ, ਇਹ ਮੰਨ ਲਓ ਗੱਲ ਨੂੰ। ਇਹ ਜਿਹੜੀ ਚੋਰੀ ਚਕਾਰੀ ਵਾਲੇ ਕਿਹੜੇ ਨਗੂਣੇ ਜਿਹੇ ਕੰਮਾਂ ਦੇ ਵਿੱਚ ਜਿਹੜੇ ਉਹ ਤੁਸੀਂ ਪੈ ਗਏ ਆ, ਹੱਦ ਹੀ ਜਿਹੜੀ ਆ ਇਸ ਦੇ ਵਿੱਚ ਹੋ ਗਈ ਆ। ਲੋਕਾਂ ਦਾ ਜੀਣਾ ਮੁਹਾਰ ਕਰ ਦੇਣਾ ਤੁਸੀਂ ਇਹੋ ਜਿਹੇ ਡੰਗਰਾਂ ਦੇ ਜਿਹੜਾ ਉਹ ਕਰਕੇ। ਤੇ ਆਪਣੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਵੀ ਆਪਣੀਆਂ ਕਮੇਟੀਆਂ, ਆਪਣੀਆਂ ਜਥੇਬੰਦੀਆਂ, ਆਪਣੀਆਂ ਆਰਗੇਨਾਈਜੇਸ਼ਨਾਂ ਇਸ ਦੇ ਉੱਤੇ ਠੱਲ ਪਾਉਣ ਦੇ ਲਈ ਕੀ ਕਰ ਰਹੀਆਂ। ਗ੍ਰਾਸ ਰੂਟ ਲੈਵਲ ਤੋਂ ਚਾਲੂ ਹੋ ਜਾਓ, ਲੋਕਾਂ ਨੂੰ ਹੁਣੇ ਤੋਂ ਹੀ ਦੁਬਾਰਾ ਤੋਂ ਨਾ ਸਿਧਾਂਤਾਂ ਦੇ ਨਾਲ ਜੋੜਨਾ ਸ਼ੁਰੂ ਕਰ ਦਿਓ। ਲਾਲਚ ਦੇ ਨਾਲ ਭਰੇ ਪਏ ਆ, ਪਤਾ ਨਹੀਂ ਕੀ ਹੋ ਗਿਆ, ਇੰਨਾ ਜ਼ਿਆਦਾ ਲਾਲਚ। ਕਿੱਥੇ ਅਮੀਰੀ ਜਿਹੜੀ ਲੈ ਜਾਣੀ, ਕਿੱਥੇ ਡਾਲਰ ਲੈ ਜਾਣੇ, ਕਿਹੜੀ ਡਾਲਰ ਜਿਹੜੇ ਉਹ ਫੂਕ ਕੇ ਲੋਹੜੀ ਤੇ ਅੱਗ ਸੇਕਣੀ ਆ ਤੁਸੀਂ, ਵੀ ਹੱਦ ਹੀ ਹੋ ਗਈ ਆ। ਵੀ ਇੰਨੀ ਜ਼ਿਆਦਾ ਜਿਹੜੀ ਲਾਲਚ ਆ ਉਹ ਕਿੱਥੇ ਆ। ਵਾਰਸ ਅਸੀਂ ਕਹਿੰਦੇ ਜੀ ਉਹਨਾਂ ਦੇ ਆ, ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਜਿਹੜੀਆਂ ਰਾਤਾਂ ਗੁਜ਼ਾਰੀਆਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਗੁਜ਼ਾਰਾ ਕੀਤਾ। ਸਾਨੂੰ ਜਿਹੜੀਆਂ ਮਿਲਦੀਆਂ ਸੀਗੀਆਂ ਭਾਈ ਲਹਿਣਾ ਸਿੰਘ ਵਰਗਿਆਂ ਨੂੰ, ਕਹਿੰਦੇ ਵੀ ਤੁਸੀਂ ਜਿਹੜੀ ਆ ਲਾਹੌਰ ਦੀ ਤੁਹਾਨੂੰ ਅਸੀਂ ਨਵਾਬੀ ਦਿੰਨੇ ਆ।
ਉਹ ਕਹਿੰਦੇ ਨਹੀਂ ਆਹ ਦੇਖੋ ਆਹ ਛੋਲਿਆਂ ਦਾ ਪ੍ਰਸ਼ਾਦ ਆ, ਇਹ ਸਾਡੇ ਬਾਦਸ਼ਾਹ ਨੇ ਦਿੱਤਾ, ਪਾਤਸ਼ਾਹ ਨੇ ਸਾਨੂੰ ਦਿੱਤਾ ਆ, ਸਾਡਾ ਪਾਤਸ਼ਾਹੀ ਦਾ ਵਾ, ਤੁਸੀਂ ਸਾਨੂੰ ਜਿਹੜੇ ਲਾਲਚ ਦੇ ਨਾਲ ਜਿਹੜੇ ਉਹ ਖਰੀਦਣ ਦੀ ਗੱਲ ਕਰ ਰਹੇ ਆ, ਤੇ ਅਸੀਂ ਕਹਿੰਦੇ ਵੀ ਅਸੀਂ ਛੋਲਿਆਂ ਦੇ ਉੱਤੇ ਗੁਜ਼ਾਰਾ ਕਰਨ ਵਾਲੇ ਆ, ਸਾਨੂੰ ਪਾਤਸ਼ਾਹ ਦਾ ਦਿੱਤਾ ਹੋਇਆ ਬਹੁਤ ਆ, ਤੇ ਤੁਸੀਂ ਇਹ ਕਿਹੜੇ ਲਾਲਚਾਂ ਚ ਪਏ। ਮਤਲਬ ਇੰਨੀ ਜ਼ਿਆਦਾ ਜਿਹੜੀ ਦਿਮਾਗੀ ਜਿਹੜੀ ਆ ਤੁਸੀਂ ਮਤਲਬ ਸ਼ੋਅ ਕਰ ਰਹੇ ਆ, ਲਾਲਚ ਜਿਹੜਾ ਉਹ ਸ਼ੋਅ ਕਰ ਰਹੇ ਆ, ਵੀ ਹੱਦ ਜਿਹੜੀ ਉਹ ਹੋ ਗਈ ਆ। ਫਿਰ ਉੱਥੇ ਸਾਨੂੰ ਨਗਰ ਕੀਰਤਨਾਂ ਤੇ ਲੋਕ ਮਿਲਦੇ, ਉਹ ਕਹਿੰਦੇ ਯਾਰ ਗੱਲ ਕਿੱਦਾਂ ਨਾ ਕਰੀਏ, ਜਦੋਂ ਕੌਮ ਦਾ ਭੱਠਾ ਬੈਠਣ ਡਿਆ ਹੋਵੇ ਤੇ ਫਿਰ ਜੇ ਆਪਾਂ ਨਹੀਂ ਗੱਲ ਕਰਨੀ ਤੇ ਫਿਰ ਕੌਣ ਕਰੂਗਾ? ਹੋਕਾ ਤੁਸੀਂ ਤਾਂ ਇਹ ਆਪਾਂ ਦੇਣਾ ਹੀ ਆ ਦੇਖੋ ਨਾ। ਜਾਂ ਤੋ ਕਮੈਂਟ ਕਿਤੇ ਪੜ੍ਹ ਕੇ ਦੇਖੋ, ਉਹ ਸਾਰੇ ਇੱਥੇ ਦੇ ਜਿਹੜੇ ਅਮਰੀਕਨ ਗੋਰੇ ਕਾਲੇ ਉਹਨਾਂ ਹਰਜੋਤ ਦੇ ਸਿੰਘ ਜੀ, ਕਮੈਂਟ ਡਜ਼ ਹੈਗੇ ਨਾਟ ਆ। ਮੈਟਰ ਕਮੈਂਟ ਕੀ ਆ ਰਹੇ ਆ, ਆਪਣੇ ਜਾਂ ਆਪ ਜੀ ਦੇਖ ਲਓ ਨਾ ਕੀ ਹੋ ਰਿਹਾ ਆ। ਇਹ ਤੁਹਾਨੂੰ ਕੌਮ ਸੋਚ ਕੀ ਰਹੇ ਆ? ਉਹ ਇਹ ਕਹਿੰਦਾ ਵੀ ਆਈ ਸੀ ਸਿੰਘ ਪੈਟਰਨ, ਉਹ ਕਹਿੰਦਾ ਵੀ ਆ ਸਿੰਘਾਂ ਦਾ ਪੈਟਰਨ ਹੀ ਨਹੀਂ ਇਹ ਆ, ਦੇਖ ਲਓ। ਦੇਖ ਲਓ ਹੁਣ ਵੀ ਨੋ ਥੋੜੇ ਮੈਟਰ ਦਿਨ ਤੁਸੀਂ ਪਹਿਲਾਂ ਜਿਹੜੇ ਮਰਜ਼ੀ ਜੀ। ਫੀਲਡ 'ਚ। ਜੀ। ਤੇ ਇੱਕ ਕਹਿੰਦਾ ਵੀ ਕਹਿੰਦਾ ਮੈਨੂੰ ਉਹ ਦਿਨ ਯਾਦ ਆਉਂਦੇ ਆ ਜਦੋਂ ਈਸਟ ਇੰਡੀਅਨਸ ਨੈਵਰ ਹੈਡ ਟਰਬਲ ਵਿਦ ਦ ਲਾ ਬੈਕ ਇਨ 90s ਐਂਡ 2000। ਕਹਿੰਦਾ ਕਦੇ ਵੀ ਕੋਈ 90s 2000 ਦੇ ਵਿੱਚ ਕਦੇ ਵੀ ਇਦਾਂ ਦੀ ਇਨਸੀਡੈਂਟ ਨਹੀਂ ਹੁੰਦੀ ਸੀ। ਹੁਣ ਹਰ ਰੋਜ਼ ਇਦਾਂ ਦੀਆਂ ਇਨਸੀਡੈਂਟ ਹੁੰਦੀਆਂ, ਤੇ ਜਿਹੜੇ ਲੋਕ ਹੁਣ ਉਹਨਾਂ ਦੀ ਪੋਜੀਸ਼ਨ ਕੀ ਹੋਊਗੀ? ਹਰਮੀਤ ਕੌਰ ਢਿੱਲੋਂ ਵਰਗਿਆਂ ਦੀ ਜਿਹੜੀ ਜਸਟਿਸ ਡਿਪਾਰਟਮੈਂਟ 'ਚ, ਜਦੋਂ ਰੋਜ਼ ਇਦਾਂ ਦੀਆਂ ਖਬਰਾਂ ਤੁਹਾਡੀਆਂ ਇੱਥੇ ਦੇ ਅਮਰੀਕਨ ਚੈਨਲਾਂ ਤੇ ਚੱਲਣੀਆਂ ਆ, ਤੇ ਅਗਲੀ ਵੀ ਚੁੱਪ ਕਰਕੇ ਬਹਿ ਜੂਗੀ ਵੀ ਮੈਨੂੰ ਕੀ ਰੌਲਾ ਹਨਾ ਪਿਆ ਇਦਾਂ ਇਹਨਾਂ ਦੇ ਹੱਕ ਦੇ ਵਿੱਚ ਗੱਲ ਕਰਨ ਦਾ। ਸੋ ਰਾਈਟ। ਬਹੁਤ ਹੀ ਮਾੜੀ ਗੱਲ ਹੈਗੀ ਆ। ਪਈ $5 ਲੱਖ ਦਾ ਜਿਹੜਾ ਕਾਰਗੋ ਥੈਫਟ ਇਹ ਕਹਿ ਸਕਦੇ ਆ, ਪੈਲਟ ਚੋਰੀ ਕਰਕੇ ਹਾਂ ਰੱਖੇ ਸੀ। ਹਾਂ ਹਰ ਰੋਜ਼ ਖਬਰ ਆ ਰਹੀ ਹੈ ਇਦਾਂ ਦੀ, ਹਰ ਰੋਜ਼। ਇਹ ਤਾਂ ਹਰਜੋਤ ਸਿੰਘ ਜੀ ਜਿੰਨਾ ਆਵਾ ਉੱਤਿਆ ਪਿਆ, ਇਹ ਤੇ ਪਤਾ ਨਹੀਂ ਹੋਰ ਕਿੰਨੀਆਂ ਕੌਣਗੀਆਂ। ਇਹ ਸਾਰੇ ਟਰੱਕਰਸ ਨੂੰ ਜਿਹੜਾ ਉਹ ਪਤਾ ਹੈ, ਜਿਹੜੀਆਂ ਟਰੱਕਿੰਗ ਕੰਪਨੀਆਂ ਦੇ ਵਿੱਚ ਜੁੜੇ ਹੋਏ ਆ, ਵੀ ਉਹਨਾਂ ਨੂੰ ਪਤਾ ਆ ਵੀ ਇਹ ਆਵਾ ਕਿੰਨਾ ਜ਼ਿਆਦਾ ਜਿਹੜਾ ਉਹ ਇਹ ਊਤ ਚੁੱਕਾ ਆ। ਤੇ ਦਿਸ ਇਜ਼ ਜਸਟ ਦ ਸਟਾਰਟ। ਪਿਛਲੇ ਜਿਹੜੇ ਕੁਛ ਸਾਲਾਂ ਦੇ ਵਿੱਚ ਜਿਹੜਾ ਲਾਲਚ ਇੰਨਾ ਜ਼ਿਆਦਾ ਲੋਕਾਂ ਨੇ ਵਧਾ ਲਿਆ ਨਾ, ਵੀ ਮਨੀ ਮਨੀ ਮਨੀ, ਹਰ ਇੱਕ ਪਾਸੇ ਮਨੀ, ਲਾਈਕ ਗੈਟ ਰਿਚ ਓਵਰਨਾਈਟ ਸਕੀਮਾਂ ਜਿਹੜੀਆਂ ਲੱਗੀਆਂ ਆ, ਉਹ ਸਕੀਮਾਂ ਹੁਣ ਬਾਹਰ ਆਉਣੀਆਂ। ਇਹਨਾਂ ਡੰਗਰਾਂ ਦੀਆਂ ਲਾਈਆਂ ਹੋਈਆਂ ਸਕੀਮਾਂ ਨੇ ਸਾਰੀ ਕੌਮ ਦੇ ਲਈ ਜਿਹੜੇ ਆ ਨਾ ਉਹ ਕੰਡੇ ਪਾਤੇ ਆ ਰਾਹਾਂ ਦੇ ਉੱਤੇ। ਕਿੱਥੇ ਜਾਊਂਗੇ, ਕਿੱਥੇ ਭੱਜੂਗੇ, ਕੀ ਜਿਹੜਾ ਉਹ ਕਰੂੰਗੇ? ਦਾਅਵਾ ਤੁਸੀਂ ਕਰਦੇ ਆ ਜੀ ਸਾਨੂੰ ਮੁਲਕ ਚਾਹੀਦਾ ਆ, ਉਹਨਾਂ ਕਹਿਣਾ ਵੀ ਇਦਾਂ ਦੇ ਬੰਦੇ ਤੁਸੀਂ ਰੱਖੇ ਆ ਗੱਲਾਂ ਜਿਹੜੀਆਂ ਤੁਸੀਂ ਉਹ ਕਰਦੇ ਆ। ਸੋ ਇਹ ਚੀਜ਼ਾਂ ਨੂੰ ਮਾੜਾ ਜਿਹਾ ਸੋਚੋ, ਮਾੜਾ ਜਿਹਾ ਵਿਚਾਰੋ। ਗੱਲਾਂ ਤੁਸੀਂ ਜਿਹੜੀਆਂ ਏਡੀਆਂ ਜਿਹੜੀਆਂ ਉਹ ਕਰਦੀਆਂ, ਤੇ ਕੰਮ ਦੇਖੋ ਕਿੱਦਾਂ ਦੇ ਆ। ਕਿੱਥੇ ਗਏ ਤੁਹਾਡੇ ਮੋਰਲਸ, ਕਿੱਥੇ ਗਏ ਤੁਹਾਡੇ ਐਥਿਕਸ? ਇਹ ਸਾਰੀਆਂ ਚੀਜ਼ਾਂ ਕੀ ਆ? ਕਮਿਊਨਿਟੀ ਦੀਆਂ ਕਲਾਸਾਂ ਲੱਗਣ, ਕੁਛ ਲੱਗਣ, ਭਾਈ ਸਿਧਾਂਤਾਂ ਦੇ ਵੱਲ ਨੂੰ ਜੋੜ ਲਓ, ਮੋਰਲੀ ਕਰੈਕਟਰ ਜਿਹੜੇ ਆਪਣੇ ਗੁੱਡ ਕਰੋ, ਐਥਿਕਸ ਦੇ ਨਾਲ ਜਿਹੜਾ ਉਹ ਜੁੜ ਕੇ ਜਿਹੜਾ ਉਹ ਚੱਲੋ। ਇਹ ਨਾ ਹੋਵੇ ਵੀ ਜਿਹਦੀ ਜਿੱਥੇ ਕੁੰਡੀ ਲੱਗਦੀ ਆ ਤੇ ਉਹ ਕਰੋ। ਇੱਕ ਵਾਰੀ ਨਾ ਇੱਕ ਉਦਾਹਰਨ ਦਿੰਦਾ ਹਰਜੋਤ ਸਿੰਘ ਜੀ, ਵੀ ਮੋਰਲ ਕਰੈਕਟਰ ਕਿੱਦਾਂ ਬਿਲਡ ਹੁੰਦਾ ਤੇ ਕਿੱਦਾਂ ਜਿਹੜੀ ਉਹ ਚੀਜ਼ ਜਿਹੜੀ ਉਹ ਹੁੰਦੀ ਆ। ਇੱਕ ਮੇਰਾ ਫਰੈਂਡ ਜਿਹੜਾ ਉਹ ਜੌਬ ਤੇ ਜਾਣ ਲੱਗਾ, ਤੇ ਅਕਸਰ ਕੀ ਹੁੰਦਾ ਨਾ ਵੀ ਪਾਥਵੇ ਬਣੇ ਹੁੰਦੇ ਤੇ ਕਈ ਵਾਰੀ ਘਾਹ ਹੁੰਦਾ ਆ। ਸਾਰਿਆਂ ਦੀ ਆਦਤ ਹੁੰਦੀ ਉਹਦੇ ਵਿੱਚ ਵੀ ਚੱਲ ਘਾਹ ਦੇ ਵਿੱਚੋਂ ਜਿਹੜਾ ਉਹ ਚਲੇ ਜਾਓ। ਉਹ ਆਪ ਉਸ ਤਰੀਕੇ ਨਾਲ ਚਲਾ ਗਿਆ, ਉਹਦੇ ਪਿੱਛੇ ਹੀ ਉਹਦੀ ਕੰਪਨੀ ਦਾ ਮਾਲਕ ਆਉਂਦਾ ਹੈ, ਤੇ ਉਹ ਪਾਥਵੇ ਥਾਣੀ ਲੰਬਾ ਰਾਹ ਲੈ ਕੇ ਜਿਹੜਾ ਆਉਂਦਾ ਹੈ, ਤੇ ਉਹਨੂੰ ਪੁੱਛਦਾ ਵੀ ਤੂੰ ਵਿੱਚੋਂ ਦੀ ਕਿਉਂ ਨਹੀਂ ਆਇਆ? ਕਹਿੰਦਾ ਵੀ ਇਹ ਨਹੀਂ ਗੱਲ, ਕਹਿੰਦਾ ਵੀ ਜਿਹੜਾ ਉਹ ਆ ਨਾ ਤੁਰ ਕੇ ਆਉਣਾ, ਉਹਦੇ ਨਾਲ ਕਰੈਕਟਰ ਬਿਲਡ ਹੁੰਦਾ ਹੈ, ਉਹ ਤੁਹਾਡੇ ਐਥਿਕਸ ਬਿਲਡ ਹੁੰਦੇ। ਛੋਟੀਆਂ ਗੱਲਾਂ ਮੈਟਰ ਜਿਹੜੀਆਂ ਇਹ ਕਰਦੀਆਂ। ਸੋ ਕਰੈਕਟਰ ਬਿਲਡ ਕਰਨ ਵੱਲ ਨੂੰ ਆਪਾਂ ਜਿਹੜਾ ਉਹ ਵਧੀਏ, ਮੋਰਲਸ ਐਥਿਕਸ ਵੱਲ ਨੂੰ ਵਧੀਏ। ਨਹੀਂ ਤਾਂ ਆਹ ਕਰਤੂਤਾਂ ਦੇ ਨਾਲ ਆਪਣੀ ਕਮਿਊਨਿਟੀ ਕਿੱਦਾਂ ਕਹਿੰਦੀ ਹੈ, ਬਾਕੀ ਹੋਰ ਕਮਿਊਨਿਟੀਆਂ ਦੇ ਬਾਰੇ ਪਤਾ ਹੀ ਹੈ ਨਾ, ਵੀ ਕੀ ਸ਼ਬਦ ਜਿਹੜੇ ਉਹ ਵਰਤੇ ਜਾਂਦੇ ਆ ਦੂਜਿਆਂ ਦੇ ਲਈ ਜਿਹੜੇ ਇਦਾਂ ਦੇ ਕੰਮ ਕਰਦੇ ਆ। ਤੇ ਹੁਣ ਜਦੋਂ ਤੁਹਾਡੇ ਲਈ ਸਾਰੇ ਪਾਸੇ ਵਰਤਨੇ ਆ, ਫਿਰ ਕਹਿਣਾ ਜੀ ਸਾਡੇ ਨਾਲ ਧੱਕਾ ਹੋ ਗਿਆ, ਸਾਨੂੰ ਜਿਹੜਾ ਜੀ ਉਹ ਡਿਸਕ੍ਰਿਮੀਨੇਟ ਕਰਦੇ ਆ। ਤੇ ਫਿਰ ਜਦੋਂ ਕਰਤੂਤਾਂ ਹੀ ਉਦਾਂ ਨਹੀਂ ਕਰੂੰਗੇ, ਤੇ ਫਿਰ ਅਗਲਿਆਂ ਨੇ ਸਾਰਿਆਂ ਨੂੰ ਇੱਕੋ ਜਿਹੜੇ ਰੱਸੇ ਜਿਹੜਾ ਬੰਨ ਲੈਣਾ। ਹੈ ਤਾਂ ਉਹ ਮਾੜੀ ਗੱਲ, ਪਰ ਇਹ ਆ ਵੀ ਉਹ ਇੱਕ ਖਾਮਿਆਜ਼ਾ ਜਿਹੜਾ ਭੁਗਤਣਾ ਪੈਂਦਾ ਆ ਆਮ ਲੋਕਾਂ ਨੂੰ। ਜੀ। ਸੋ ਅਗਲੀ ਖਬਰ ਵੱਲ ਚਲੀਏ। ਸੈਂਟਾ ਕਰੂਜ਼ ਤੋਂ ਆ ਰਹੀ ਹੈ। ਸੈਂਟਾ ਕਰੂਜ਼ ਦੇ ਵਿੱਚ ਇੱਕ ਇੰਡੀਅਨ ਮੂਲ ਦਾ ਜਿਹੜਾ ਕੰਪਨੀ ਦਾ CEO ਆ, ਉਸ ਨੂੰ ਉਸਦੇ ਹੀ ਘਰ ਦੇ ਵਿੱਚ 2 ਜਾਣਿਆਂ ਨੇ ਮਾਰ ਦਿੱਤਾ। ਕਹਿੰਦੇ ਵੀ ਨਿਕ ਲਿੰਡਸੇ ਤੇ ਕਰਟਿਸ ਚਾਰਟਰਸ, ਇਹਨਾਂ ਨੂੰ ਹੁਣ ਕਨਵਿਕਟ ਕੀਤਾ ਗਿਆ। ਮਰਡਰ ਟ੍ਰਾਇਲ ਇਹਨਾਂ ਦਾ ਜਿਹੜਾ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਹੋਇਆ ਸੀ। ਇਹ ਹੁਣ ਦੀ ਨਹੀਂ ਗੱਲ, ਥੋੜੀ ਪੁਰਾਣੇ ਸਮੇਂ ਦੀ ਗੱਲ ਹੈਗੀ ਆ, ਪਰ ਉਹਨਾਂ ਦਾ ਟ੍ਰਾਇਲ ਜਿਹੜਾ ਚੱਲ ਰਿਹਾ ਹੈ। 4 ਬੰਦੇ ਜਿਹੜੇ ਚਾਰਜ ਕੀਤੇ ਸੀ। ਤੁਸ਼ਾਰ ਅਤਰੇ, ਇਹ ਸੈਂਟਾ ਕਰੂਜ਼ ਟੈਕ ਦਾ ਇੱਕ CEO ਸੀ। ਉਹ ਆਪਣੇ ਘਰ ਦੇ ਵਿੱਚ ਸੁੱਤਾ ਸੀਗਾ, ਤੇ ਜਿਸ ਟਾਈਮ ਦੇ ਉੱਤੇ ਜਿਹੜੇ ਆ ਕੁਛ ਬੰਦੇ ਉਹਦੇ ਘਰ ਦੇ ਵਿੱਚ ਗਏ, ਉਹਨਾਂ ਨੇ ਪਲੇਜਰ ਪੁਆਇੰਟ ਉਹਦਾ ਘਰ ਸੀਗਾ,
ਉਹਨੂੰ ਬੈੱਡ ਤੋਂ ਬਾਹਰ ਕੱਢ ਲਿਆ ਤੇ ਉਹਨੂੰ ਕੁੱਟਿਆ ਮਾਰਿਆ, ਉਹ ਤੋਂ ਬਾਅਦ ਉਹਨੂੰ ਮਾਰ ਦਿੱਤਾ, ਹਜ਼ਾਰਾਂ ਡਾਲਰਾਂ ਦਾ ਸਮਾਨ ਉਹ ਤੋਂ ਚੋਰੀ ਕਰ ਲਿਆ। ਹੁਣ ਇਹ ਟਰਾਇਲ ਦੇ ਵਿੱਚ ਇਹ ਪਤਾ ਲੱਗਿਆ ਵੀ ਮਾਰਨ ਦਾ ਕਾਰਨ ਕੀ ਸੀ। ਕਹਿੰਦੇ ਵੀ ਜਿਹੜਾ ਇਹਦੀਆਂ ਕੰਪਨੀ ਦਾ ਕਰਤੂਤਾਂ ਵੀ ਸੀ ਸੁਣ ਲਓ ਵੀ ਇਹ ਕੀ ਜਿਹੜਾ ਉਹ ਤੁਸ਼ਾਰ ਜਿਹੜਾ ਉਹ ਕਰਦਾ ਸੀਗਾ। ਉਹ ਜੀ, ਕਹਿੰਦਾ ਵੀ ਤੁਹਾਨੂੰ ਤਨਖਾਹ ਨਹੀਂ ਦੇਣੀ ਮੈਂ। ਇੰਨਾ ਜੀ, ਹੌਸਟਾਈਲ ਕਹਿੰਦੇ ਵੀ ਉਹਨੇ ਇਨਵਾਇਰਨਮੈਂਟ ਜਿਹੜਾ ਉੱਥੇ ਟਾਕਸਿਕ ਇਨਵਾਇਰਨਮੈਂਟ ਜਿਹੜਾ ਉਹ ਬਣਾਇਆ ਸੀ, ਆਪਣੇ EMPLOYEES ਦੀ ਬੇਇੱਜ਼ਤੀ ਹੋਈ ਕਰੀ ਜਾਂਦਾ ਸੀਗਾ। ਸੋ ਇਹ ਕਈ ਵਾਰੀ ਨਾ ਜਿਹੜੇ ਆਪਣੇ ਉੱਥੋਂ ਭਾਰਤੀ ਜਿਹੜੇ ਸਬ ਕੰਟੀਨੈਂਟ ਤੋਂ ਲੋਕ ਜਿਹੜੇ ਆਉਂਦੇ, ਉਹਨਾਂ ਦੇ ਵਿੱਚ ਪਤਾ ਨਹੀਂ ਕੀ ਇੱਕ ਅੰਦਰ ਕੀੜਾ ਜਿਹੜਾ ਉਹ ਜਾਗ ਜਾਂਦਾ ਵੀ ਮੈਂ ਜੀ CEO ਆ, ਮੈਂ ਹੁਣ ਕਿਤੇ ਲੋਕਾਂ ਦਾ ਕਿਤੇ ਮਾਲਕ ਬਣ ਗਿਆ, ਮੈਂ ਮਾਸਟਰ ਹਾਂ ਤੇ ਇਹ ਮੇਰੇ ਸਲੇਵ ਨੇ, ਮੇਰੇ ਗੁਲਾਮ ਨੇ। ਉਹ ਫਿਰ ਲੋਕ ਕਿਸੇ ਦਾ ਬੰਨ ਜਿਹੜਾ ਉਹ ਅੱਕੇ ਦਾ ਟੁੱਟਿਆ ਤੇ ਉਹਨੇ ਫਿਰ ਇਹ ਕਾਰਵਾਈ ਨੂੰ ਅੰਜਾਮ ਜਿਹੜਾ ਉਹ ਦੇ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਜਿੱਦਾਂ ਉਹ ਅਕਸਰ ਲੋਕ ਕਹਿੰਦੇ ਆ ਨਾ ਵੀ ਮੁਲਕ ਨਵੇਂ ਚ ਆ ਗਏ ਆ, ਪਰ ਆਦਤਾਂ ਨਹੀਂ ਜਿਹੜੀਆਂ ਉਹ ਤੁਸੀਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਛੱਡ ਰਹੇ, ਉਹ ਕਰਤੂਤਾਂ ਦਾ ਸਾਹਮਣਾ ਕਰਨਾ ਪਿਆ। ਹੋਇਆ ਤਾਂ ਮਾੜੀ ਚੀਜ਼ ਆ ਤੁਸ਼ਾਰ ਅਤਰੇ ਦੇ ਨਾਲ, ਪਰ ਇਹ ਆਪ ਜਿਹੜੀਆਂ ਕਰਤੂਤਾਂ ਕਰ ਰਿਹਾ ਸੀ ਉਹ ਸੱਦਾ ਹੀ ਦੇ ਰਿਹਾ ਸੀਗਾ ਵੀ ਭਾਈ ਆ ਬੈਲ ਮੁਝੇ ਮਾਰ ਵਾਲੀ ਜਿਹੜੀ ਉਹ ਗੱਲ ਉਸ ਤੇ ਬਣੀ ਆ। ਸੋ ਨਵੀਂ ਟੈਸਟੀਮੋਨੀ ਦੇ ਵਿੱਚ ਪਤਾ ਲੱਗਾ ਆ ਵੀ ਇਹ ਬੰਦੇ ਨੇ ਉੱਥੇ ਲੋਕਾਂ ਦਾ ਕੰਮ ਕਰਨ ਵਾਲਿਆਂ ਦਾ ਰਹਿਣਾ ਮੁਹਾਰ ਕੀਤਾ ਹੋਇਆ ਸੀ। ਇਵੈਂਚੁਅਲੀ ਕਿਸੇ ਨੇ ਜਿਹੜੇ ਅੱਕੇ ਨੇ ਇਹ ਜਿਹੜੀ ਆ ਕਤਲ ਨੂੰ ਅੰਜਾਮ ਜਿਹੜਾ ਉਹ ਦੇ ਦਿੱਤਾ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਰਸ਼ੀਆ ਦਾ ਇੱਕ ਆਇਲ ਟੈਂਕਰ ਸੀ, ਉਹ ਇੰਡੀਆ ਨੂੰ ਜਾ ਰਿਹਾ ਸੀ ਤੇ ਉਸ ਨੂੰ ਹੁਣ ਯੂ ਟਰਨ ਮਾਰਨੀ ਪਈ ਕਿਉਂਕਿ ਜਿਹੜੀਆਂ US ਨੇ ਸੈਂਕਸ਼ਨਸ ਲਾਈਆਂ ਹੈਗੀਆਂ ਰੋਜ਼ ਨੈਫਟ ਤੇ ਲੋਕਲ ਜਿਹੜਾ ਏਰੀਆ ਹੈਗਾ। ਸੋ ਇਹ ਜਿਹੜਾ ਟੈਂਕਰ ਸੀਗਾ, ਜਿਹੜਾ ਡਾਟਾ ਆਇਆ ਉਹਦੇ ਮੁਤਾਬਕ 7,30,000 ਬੈਰਲ ਕਰੂਡ ਆਇਲ ਦਾ ਜਿਹੜਾ ਆ ਉਹ ਰੋਜ਼ਨਫਿਟ ਤੇ ਬਾਲਟਿਕ ਪੋਰਟ ਆਫ ਪ੍ਰਿਮਜ਼ਰਕ ਉੱਥੇ ਜਾ ਰਿਹਾ ਸੀਗਾ, ਤੇ ਉੱਥੋਂ ਦੀ ਲੰਘ ਰਿਹਾ ਸੀ ਤੇ ਜਾਣਾ ਸਿੱਕਾ ਗੁਜਰਾਤ ਦੇ ਵਿੱਚ ਸੀ, ਤੇ ਜਿੱਥੇ ਸਭ ਤੋਂ ਵੱਡੀ ਰਿਫਾਈਨਰੀਜ਼ ਹੈਗੀ ਆ, ਉੱਥੋਂ ਰਿਫਾਈਨ ਕਰਕੇ ਉਹ ਜਿਹੜਾ ਤੇਲ ਆ ਵਾਪਸ ਹੋਰ ਵੱਖ-ਵੱਖ ਮੁਲਕਾਂ ਨੂੰ ਵੇਚਦੇ ਹੈਗੇ ਆ। ਮਿਡ ਨਵੰਬਰ ਦੇ ਵਿੱਚ ਇਹ ਪਹੁੰਚਣਾ ਸੀ ਤੇ ਜਦੋਂ ਡੈਨਮਾਰਕ ਤੇ ਜਰਮਨੀ ਦੇ ਵਿੱਚ ਜਾ ਰਿਹਾ ਸੀ ਤੇ ਉੱਥੋਂ ਇਸ ਨੂੰ ਜਿਹੜਾ ਰਸਤਾ ਆ ਇਹ ਰਿਵਰਸ ਕਰਨਾ ਪਿਆ ਫਰੀਆ ਏਰੀਆ ਦੇ ਵਿੱਚ। ਸੋ ਇੰਡੀਅਨ ਰਿਫਾਈਨਰੀਜ਼ ਨੇ ਹਾਲਾਂਕਿ ਕਹਿ ਰਹੇ ਹੈ ਕਿ ਮੋਦੀ ਸਾਹਿਬ ਵੀ ਨਹੀਂ ਜੀ ਅਸੀਂ ਤੇਲ ਲੈਣਾ ਬੰਦ ਕਰ ਦਾਂਗੇ, ਟਰੰਪ ਉਹਨਾਂ ਨੇ ਵੀ ਇਹ ਕਿਹਾ ਵੀ ਇੰਡੀਆ ਵਾਲੇ ਸੋਚ ਰਹੇ ਆ ਕਿ ਅਸੀਂ ਬੰਦ ਕਰ ਦਾਂਗੇ, ਪਰ ਇਹ ਕੰਮ ਏਦਾਂ ਹੀ ਚੱਲ ਰਿਹਾ ਹੈਗਾ। ਮਹਿੰਗੇ ਭਾਅ ਹਰਜੋਤ ਸਿੰਘ ਜੀ, ਇਨਫੈਕਟ ਹੁਣ ਅਮਰੀਕਾ ਤੋਂ ਉਹਨਾਂ ਨੂੰ ਤੇਲ ਖਰੀਦਣਾ ਜਿਹੜਾ ਉਹ ਪੈ ਰਿਹਾ। ਟਰੰਪ ਹੁਣਾਂ ਦੇ ਜਿਹੜੇ ਪੀਸ ਸਮਿਟ ਦੇ ਵਿੱਚ ਮੋਦੀ ਆਇਆ ਵੀ ਤਾਈਓ ਨਹੀਂ ਸੀਗਾ, ਉਹਨੂੰ ਇਹ ਸੀਗਾ ਵੀ ਟਰੰਪ ਹੁਣੀ ਮੈਂਸ਼ਨ ਕਰਨਗੇ ਪਾਕਿਸਤਾਨ ਵਾਲਾ ਮੁੱਦਾ ਤੇ ਉਹ ਹੋਊਗਾ। ਕੱਲ ਫੇਰ ਜਿਹੜੇ ਟਰੰਪ ਹੁਣੀ ਫੇਰ ਬੋਲੇ ਆ, ਜਿਹੜਾ ਆਸਿਮ ਹੈਗਾ ਉਹਨਾਂ ਦਾ ਫੀਲਡ ਮਾਰਸ਼ਲ, ਉਹਨੂੰ ਲੈ ਕੇ ਵੀ ਉਹ ਕਹਿੰਦਾ ਵੀ ਬਹੁਤ ਵਧੀਆ ਫਰੈਂਡ ਆ, ਕਹਿੰਦਾ ਬਹੁਤ ਤਗੜਾ ਆ। ਉਹਨਾਂ ਨੇ 7 ਜਹਾਜ਼ ਜਿਹੜੇ ਉਹ ਸੁੱਟੇ ਸੀ, ਫੇਰ ਜਿਹੜੀ ਉਹ ਗੱਲ ਉਹ ਕਰ ਗਏ ਤੇ ਕਹਿੰਦਾ ਟ੍ਰੇਡ ਡੀਲ ਚੱਲ ਰਹੀ ਸੀ ਮੋਦੀ ਨੂੰ ਦੇ ਨਾਲ, ਤੇ ਉਹਨੂੰ ਮੈਂ ਕਿਹਾ ਸੀਗਾ ਵੀ ਭਾਈ ਲੜਾਈ ਬੰਦ ਕਰੋ। ਆਸਿਮ ਨੂੰ ਵੀ ਕਹਿੰਦਾ ਮੈਂ ਕਿਹਾ ਸੀਗਾ ਵੀ ਬੰਦ ਕਰੋ ਲੜਾਈ, ਫਿਰ ਲੜਾਈ ਇਹਨਾਂ ਦੀ ਆਪਸ 'ਚ ਮੈਂ ਬੰਦ ਕਰਾਈ ਸੀ। ਸੋ ਇਹੀ ਕਾਰਨ ਆ ਕਹਿੰਦੇ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਇਸ ਸਮਿਟ 'ਚ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਟਰੰਪ ਹੋਣੀ ਜਿਹੜੀ ਆ ਉਹ ਪਾਕਿਸਤਾਨ ਵਾਲੀ ਗੱਲਬਾਤ ਛੇੜਨਗੇ। ਸੋ ਇਹ ਜਿਹੜਾ ਸ਼ਿਪ ਸੀ ਨਾ, ਇਹ ਫਰੀਆ ਕਰਕੇ ਏਰੀਆ ਉੱਥੋਂ ਜਾ ਰਿਹਾ ਸੀ ਜਿਹਨੂੰ ਬਲੈਕ ਲਿਸਟ ਕੀਤਾ ਹੋਇਆ ਹੈਗਾ ਯੂਰਪੀਅਨ ਯੂਨੀਅਨ ਨੇ ਤੇ ਬ੍ਰਿਟੇਨ ਦੋਨਾਂ ਨੇ, ਬਲੂਮਬਰਗ ਦੇ ਮੁਤਾਬਕ। ਸੋ ਉੱਥੋਂ ਇਹ ਵਾਪਸ ਕਰਨਾ ਪਿਆ। ਸੋ ਪੂਰਾ ਪ੍ਰੈਸ਼ਰ ਜਿਹੜਾ ਆ ਉਹ ਇਸ ਟਾਈਮ ਇੰਡੀਆ ਦੇ ਉੱਤੇ ਹੈਗਾ ਵੀ ਉਹ ਰਸ਼ੀਆ ਤੋਂ ਜਿਹੜਾ ਆਇਲ ਆ ਉਹ ਨਾ ਖਰੀਦੇ। ਜੀ ਹਰਜੋਤ ਸਿੰਘ ਜੀ, ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ, ਪਰ ਇਹ ਆ ਵੀ ਦੇਖੋ ਇੱਕ ਤਾਂ ਇਹ ਚਲੋ ਵੀ ਨਗਰ ਕੀਰਤਨ ਦੀ ਵੀ ਆਪਾਂ ਗੱਲ ਕਰ ਲਈਏ, ਉਸ ਦੇ ਵਿੱਚ ਵੀ ਸਾਰੇ ਜਾਣਿਆਂ ਨੂੰ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਹੁਮ-ਹੁਮਾ ਕੇ ਜਿਹੜੇ ਉਹ ਤੁਸੀਂ ਪਹੁੰਚੋ ਨਗਰ ਕੀਰਤਨ ਦੇ ਵਿੱਚ, ਤੇ ਇਹਨਾਂ ਰੌਣਕਾਂ ਦੇ ਵਿੱਚ, ਇਹਨਾਂ ਖੁਸ਼ੀਆਂ ਦੇ ਵਿੱਚ ਜਿਹੜਾ ਉਹ ਤੁਸੀਂ ਸ਼ਮੂਲੀਅਤ ਜਿਹੜੀ ਉਹ ਕਰੋ ਵੱਧ ਤੋਂ ਵੱਧ। ਕੱਲ ਵੀ ਸ਼ਾਮ ਦੇ ਜਿਹੜੇ ਸਮਾਗਮਾਂ ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰਬੰਧਕ ਆ ਉਹ ਸੁਨੇਹੇ ਜਿਹੜੇ ਉਹ ਦੇ ਰਹੇ ਸੀਗੇ। ਸੋ ਜ਼ਰੂਰ ਉਹਨਾਂ ਸੁਨੇਹਿਆਂ ਦੇ ਉੱਤੇ ਧਿਆਨ ਦਿਓ ਤੇ ਹੁਮ-ਹੁਮਾ ਕੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਜਿਹੜਾ ਉਹ ਤੁਸੀਂ ਜ਼ਰੂਰ ਪਹੁੰਚੋ ਜੀ। ਤੇ ਹਰ ਰੋਜ਼ ਸਵੇਰੇ ਤੇ ਸ਼ਾਮ ਤੁਸੀਂ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਜਿਹੜੇ ਸਾਡੇ YouTube ਚੈਨਲ ਹੈਗੇ ਆ ਉਹਨਾਂ ਦੇ ਉੱਤੇ ਲਾਈਵ ਕਵਰੇਜ ਦੇਖਦੇ ਹੋ। ਵੱਧ ਤੋਂ ਵੱਧ ਜਿਹੜੇ ਉਹ ਲਿੰਕ ਹੈਗੇ ਆ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਭੇਜਿਆ ਕਰੋ ਜਿਹੜੇ ਦੂਰ ਦਰਾਡੇ ਰਹਿੰਦੇ ਹੈਗੇ ਆ,
ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਹੈਗੇ ਉਹਨਾਂ ਨੂੰ ਪੰਜਾਬੀ ਟੀਵੀ USA ਦਾ ਤੁਸੀਂ ਲਿੰਕ ਜਿਹੜਾ ਹੈ ਉਹ ਭੇਜ ਸਕਦੇ ਆ, ਉੱਥੇ ਲਾਈਵ ਉਹ ਦੇਖ ਸਕਦੇ ਆ। ਤੇ ਬਾਕੀ ਸ਼ਾਮਾਂ ਦੇ ਜਿਹੜੇ ਦੀਵਾਨ ਹੁੰਦੇ ਆ ਰਹਿਰਾਸ ਸਾਹਿਬ ਤੋਂ ਬਾਅਦ, ਉਹ ਲਾਈਵ ਤੁਸੀਂ ਕੱਲ ਵੀ 9 ਵਜੇ ਤੱਕ ਤੁਸੀਂ ਲਾਈਵ ਸਾਡੇ ਸਾਰੇ ਹੀ 15 ਦੇ 15 AM ਤੇ ਜਿਹੜੇ FM ਰੇਡੀਓ ਸਟੇਸ਼ਨ ਆ ਉਹਨਾਂ ਦੇ ਉੱਤੇ ਤੁਸੀਂ ਲਾਈਵ ਸੁਣਿਆ। ਘਰਾਂ ਦੇ ਵਿੱਚ, ਰੇਡੀਓ ਸੈਟਸ ਦੇ ਉੱਤੇ, ਕਾਰਾਂ ਦੇ ਵਿੱਚ, ਜਿੱਥੇ ਜਿੱਥੇ ਵੀ ਤੁਸੀਂ ਜਾ ਰਹੇ ਆ ਰਹੇ ਹੈਗੇ ਆ, ਉਹ ਲਾਈਵ ਜਿਹੜੇ ਪ੍ਰੋਗਰਾਮ ਤੁਸੀਂ ਸੁਣ ਰਹੇ, ਕਿਉਂਕਿ ਬਹੁਤ ਹੀ ਵਧੀਆ ਢਾਡੀ ਜਥੇ ਤੇ ਕੀਰਤਨੀ ਜਥੇ ਉੱਥੇ ਪਹੁੰਚੇ ਹੋਏ ਹੈਗੇ ਆ। ਕੱਲ ਦਾ ਵੀ ਪ੍ਰੋਗਰਾਮ ਬਹੁਤ ਵਧੀਆ ਸੀ, ਅੱਜ ਵੀ ਵਧੀਆ ਪ੍ਰੋਗਰਾਮ ਹੋਣਾ ਹੈਗਾ। ਸੋ ਵੱਧ ਤੋਂ ਵੱਧ ਉਹ ਜਿਹੜੇ ਲਿੰਕ ਆ ਉਹ ਭੇਜਿਆ ਕਰੋ। ਬਾਕੀ ਤੁਸੀਂ ਘਰਾਂ ਦੇ ਵਿੱਚ ਰੇਡੀਓ ਤੇ ਤਾਂ ਤੁਸੀਂ ਜਿਹੜੇ ਸੁਣਦੇ ਹੈਗੇ ਸੁਣ ਰਹੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੀ ਟੀਮ ਪੰਜਾਬੀ ਰੇਡੀਓ USA ਦੀ ਵੀਰਵਾਰ ਸ਼ਾਮ ਨੂੰ ਉੱਥੇ ਪਹੁੰਚ ਜਾਣੀ ਹੈਗੀ ਆ, ਤੇ ਜਰੂਰ ਮਿਲ ਕੇ ਜਰੂਰ ਜਾਇਓ। ਸ਼ੁੱਕਰ, ਸ਼ਨੀਚਰ, ਐਤਵਾਰ ਤਿੰਨੇ ਦਿਨ ਤੇ ਵੀਰਵਾਰ ਰਾਤ ਨੂੰ ਉੱਥੇ ਹੋਣਾ ਹੈਗਾ। ਤੇ ਆਪਾਂ ਕੋਸ਼ਿਸ਼ ਕਰਨੀ ਆ ਜਿੰਨੇ ਵੀ ਸਾਡੇ ਵੱਧ ਤੋਂ ਵੱਧ ਟੀਮ ਦੇ ਮੈਂਬਰ ਉੱਥੇ ਯੂਨੀਵਰਸਿਟੀ ਪਹੁੰਚ ਸਕਣ, ਤੇ ਪਹੁੰਚਾਂਗੇ ਜਰੂਰ। ਤੇ ਉੱਥੋਂ ਤੁਸੀਂ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਵੀ ਲੈ ਸਕਦੇ ਹੋ। ਤੇ ਨਾਲ ਦੀ ਨਾਲ ਭਾਈ ਅਵਤਾਰ ਸਿੰਘ ਉਹਨਾਂ ਦੀ ਬੁੱਕ ਜਿਹੜਾ ਸਿੱਖ ਕੌਮਵਾਦ ਦਾ ਸੰਕਲਪ, ਉਹ ਜਿਹੜੀ ਆ ਤੁਸੀਂ ਬੁੱਕ ਉਹ ਵੀ ਜਿਹੜੀ ਆ ਸਾਥੋਂ ਉੱਥੋਂ ਲੈ ਸਕਦੇ ਹੋ। ਤੇ ਬੂਥ ਬਿਲਕੁਲ ਜਿੱਥੇ ਹਮੇਸ਼ਾ ਪੰਜਾਬੀ ਰੇਡੀਓ USA ਦਾ ਲੱਗਦਾ ਹੀ ਹੁੰਦਾ ਆ, ਜਿੱਥੇ ਜੋੜਿਆਂ ਦੀ ਸੇਵਾ ਹੁੰਦੀ ਉਹਦੀ ਲਾਗੇ ਬਿਲਕੁਲ ਜਦੋਂ ਤੁਸੀਂ ਗੁਰੂ ਘਰ ਨੂੰ ਮੱਥਾ ਟੇਕਣ ਜਾਂਦੇ ਆ, ਖੱਬੇ ਹੱਥ ਦੇ ਉੱਤੇ ਉੱਥੇ ਬੂਥ ਲੱਗਾ ਹੁੰਦਾ। ਕਿਉਂਕਿ ਕਈ ਵਾਰੀ ਬਾਅਦ ਚ ਸਾਨੂੰ ਕਹਿ ਦਿੰਦੇ ਸਾਨੂੰ ਲੱਭਿਆ ਨਹੀਂ ਜੀ ਬੂਥ, ਬਿਲਕੁਲ ਐਨ ਅੰਦਰ ਆ, ਜਿੱਥੇ ਤੁਸੀਂ ਸ਼ੂ ਲਾ ਕੇ ਆਪਣੇ ਜੋੜੇ ਲਾ ਕੇ ਮੱਥਾ ਟੇਕਣ ਜਾਣਾ ਹੈ। ਤੇ ਰਸਤੇ ਦੇ ਵਿੱਚ ਜਿਹੜਾ ਸਾਡਾ ਪੰਜਾਬੀ ਰੇਡੀਓ USA ਦਾ ਬੂਥ, ਉੱਥੇ ਆਲਰੇਡੀ ਉਹਨਾਂ ਨੇ ਸੇਵਾਦਾਰਾਂ ਨੇ ਨੋਟਿਸ ਲਾ ਦਿੱਤਾ ਹੈ। ਤੇ ਆਪਾਂ ਕੱਲ ਨੂੰ ਜਾ ਕੇ ਜਿਹੜਾ ਆ ਉਹ ਆਪਣਾ ਬੈਨਰ ਵਗੈਰਾ ਲਾ ਕੇ ਆਪਾਂ ਉੱਥੇ ਤੁਹਾਨੂੰ ਸ਼ਾਮ ਨੂੰ ਜ਼ਰੂਰ ਮਿਲਾਂਗੇ। ਜੀ ਜੀ ਬਿਲਕੁਲ। ਸੋ ਸਾਰਿਆਂ ਨੂੰ ਹੁਮ ਹੁਮਾ ਕੇ ਪਹੁੰਚਣ ਦੇ ਲਈ ਜਿਹੜੀ ਆਪਾਂ ਬੇਨਤੀ ਆ ਉਹ ਕਰਦੇ ਆ। ਸੋ ਜ਼ਰੂਰ ਜਿਹੜਾ ਇਸ ਦੇ ਵਿੱਚ ਪਹੁੰਚੋ। ਤੇ ਹਰਜੋਤ ਸਿੰਘ ਜੀ, ਕਾਲਜ ਕਈ ਜਿਹੜੇ ਕਰ ਰਹੇ ਨੇ, ਸਮਾਂ ਪਰ ਆਪਣਾ ਜਿਹੜਾ ਉਹ ਸਮਾਪਤ ਜਿਹੜਾ ਹੋ ਚੁੱਕਾ ਆ। ਤੇ ਆਈ ਥਿੰਕ ਉਹੀ ਜਿਹੜੇ ਇਸ਼ੂ ਦੇ ਉੱਤੇ ਜੋ ਹੁਣ ਆਪਾਂ ਦੇਖ ਰਹੇ ਹਾਂ, ਸੋ ਇਹ ਲੋਕਾਂ ਨੂੰ ਘਰੋਂ ਘਰੀ ਕਰ ਦਿਓ ਜਿਹੜਾ ਜੀ ਇਹ ਕੰਮ ਸ਼ੁਰੂ, ਸਿਧਾਂਤਾਂ ਦੇ ਨਾਲ ਐਥਿਕਸ ਮੋਰਲਸ ਜਿਹੜੇ ਆ ਉਹ ਸਟਰੋਂਗ ਕਰਨੇ ਜਿਹੜੇ ਦੁਬਾਰਾ ਸ਼ੁਰੂ ਕਰ ਦਿਓ। ਨਹੀਂ ਤਾਂ ਜੋ ਗਲਦਾਨ ਜਿਹੜੀ ਉਹ ਚੱਲ ਰਹੀ ਆ ਨਾ, ਉਹਦੇ ਵਿੱਚੋਂ ਫਿਰ ਨਿਕਲਣਾ ਆਪਣਾ ਸਾਰਿਆਂ ਦੇ ਲਈ ਬੜਾ ਔਖਾ ਹੋਣਾ। ਸਾਰਿਆਂ ਦੇ ਉੱਤੇ ਤੌਹਮਤਾਂ ਜਿਹੜੀਆਂ ਆ ਉਹ ਲੱਗ ਜਾਂਦੀਆਂ ਆ, ਲੱਗ ਰਹੀਆਂ ਆ ਇਨਫੈਕਟ, ਉਹਦੇ ਕਰਕੇ ਉਹ ਹੋ ਰਿਹਾ ਆ। ਸੋ ਬੇਨਤੀ ਹੋਈ ਆ ਸਾਰਿਆਂ ਨੂੰ ਵੀ ਭਾਈ ਥੋੜ੍ਹੀ ਜਿਹੀ ਸੁਹਿਰਦਤਾ ਦੇ ਨਾਲ ਸੋਚੋ, ਦੇਖੋ ਡਾਲਰ ਲੈ ਕੇ ਕਿਤੇ ਨਹੀਂ ਕਿੱਥੇ ਭੱਜ ਜਾਣਾ, ਕਿਤੇ ਇੰਨੀ ਅਮੀਰੀ ਨੇ ਕੁਛ ਨਹੀਂ ਜਿਹੜਾ ਉਹ ਕਰ ਲੈਣਾ। ਜਿੰਨੇ 'ਚ ਹੈਗਾ ਉਹਨੇ 'ਚ ਗੁਜ਼ਾਰਾ ਜਿਹੜਾ ਉਹ ਕਰੀਏ, ਮਿਹਨਤਾਂ ਕਰੋ, ਮਨੀ ਆਊਗੀ ਤੁਹਾਡੇ ਪਿੱਛੇ। ਜਿੱਥੇ ਮਿਹਨਤ ਹੁੰਦੀ ਆ ਉੱਥੇ ਨਾਲ ਨਾਲ ਤੁਹਾਨੂੰ ਜਿਹੜੀ ਆ ਉਹ ਡਾਲਰ ਵੀ ਜਿਹੜੇ ਉਹ ਪਿੱਛੇ ਆ ਜਾਣਗੇ। ਪਰ ਡਾਲਰ ਨੂੰ ਮੁੱਖ ਰੱਖ ਕੇ ਜਿਹੜਾ ਉਹ ਨਾ ਚੱਲੋ, ਉਹ ਕੰਮ ਜਿਹੜਾ ਉਹ ਫਿਰ ਬਹੁਤ ਜ਼ਿਆਦਾ ਖਰਾਬ ਕਰ ਰਿਹਾ ਆ। ਇੱਕ ਹੋਰ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਰਾਜਕਰਮਵੀਰ ਸਿੰਘ ਜੀ, ਕੱਲ ਦੀ ਵੀ ਤੁਹਾਡੇ ਸ਼ਹਿਰ ਪ੍ਰਿਜ਼ਨੋ ਦੇ ਵਿੱਚ ਟ੍ਰੇਲਰ ਚੋਰੀ ਕਰਦੇ ਜਿਹੜੇ ਆ ਪੰਜਾਬੀ, ਉਹ ਵੀ ਫੜੇ ਗਏ ਹੈਗੇ ਆ। ਉਹ ਆਪਾਂ ਜਦੋਂ ਟਰੱਕਾਂ ਵਾਲਾ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੀ ਇਹ ਤਾਂ ਹੱਦ ਹੋਈ ਪਈ ਹੈਗੀ ਆ। ਪੂਰਾ ਜਿਹੜਾ ਹੈ ਨਾ ਇਹ ਤੁਸੀਂ ਕੀ ਬਣਾਉਣਾ ਚਾਹੁੰਦੇ ਹੈਗੇ ਅਮਰੀਕਾ ਨੂੰ? ਨਹੀਂ ਫਿਰ ਕੱਢਣਗੇ, ਫਿਰ ਕਹਿੰਦੇ ਵੀ ਕੱਢਦੇ ਕਿਉਂ, ਧੱਕਾ ਕਿਉਂ ਕਰਦੇ, ਫਿਰ ਅਗਲਿਆਂ ਨੇ ਮਾਰਨੀਆਂ ਲੱਤਾਂ ਹੀ ਮਾਰਨੀਆਂ ਫਿਰ ਤੁਹਾਨੂੰ। ਹੁਣ ਫਿਰ ਕੀ ਕਰੋਗੇ ਤੁਸੀਂ ਇਹ ਚੀਜ਼ਾਂ ਨੂੰ ਜਿਹੜਾ ਜੇ ਐਜ਼ ਏ ਅਮਰੀਕਨ ਸਿਟੀਜ਼ਨ ਤੁਸੀਂ ਨਾ ਬੋਲੇ ਤੇ ਇਹ ਤੁਹਾਡੇ ਤੱਕ ਵੀ ਗੱਲ ਆ ਜਾਣੀ ਹੈਗੀ ਆ। ਆਪਣੇ ਗੁਆਂਢੀ ਮੁਲਕ 'ਚ ਇਹੀ ਗੱਲ ਹੋਈ ਹੈਗੀ ਆ। ਉੱਥੇ ਤੁਸੀਂ ਦੇਖ ਲਓ ਵੀ ਕੈਨੇਡਾ ਦੇ ਵਿੱਚ ਕੀ ਹੋ ਰਿਹਾ। ਜਿਹੜਾ ਕੋਈ ਅਮੀਰ ਆ, ਜਿਹਦੇ ਕੋਲ 4 ਪੈਸੇ ਮਿਹਨਤ ਕਰਕੇ ਬਣਿਆ ਹੈਗਾ, ਤੇ ਉਹ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਹੈਗਾ। ਪਰਸੋਂ ਸਾਸੀ ਉਹਨਾਂ ਨੂੰ ਮਾਰਿਆ ਥੋੜੇ ਦਿਨ ਪਹਿਲਾਂ। 1000 ਤੋਂ ਵੱਧ EMPLOYEE ਸੀ ਰਾਜਕਰਮਵੀਰ ਸਿੰਘ ਜੀ, ਉਹਨਾਂ ਦੇ ਪੰਜਾਬੀ ਜਿਹੜੇ ਕੰਮ ਕਰਦੇ ਸੀ ਬੰਦੇ ਬੀਬੀਆਂ, ਤੁਸੀਂ ਦੇਖ ਲਓ। ਤੇ ਕਹਿੰਦੇ ਬਹੁਤ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਜ਼ਿੰਮੇਵਾਰੀ ਲੈ ਲਈ ਆ ਵੀ ਕਹਿੰਦੇ ਜੀ ਫਰੋਤੀ ਦੀਆਂ ਕਾਲਾਂ ਕਰਦੇ ਸੀ। ਉਹਦਾ ਮੁੰਡੇ ਦੇ ਜਿਹੜੇ ਸਾਸੀ ਉਹਨਾਂ ਦਾ ਮੁੰਡਾ, ਉਹ ਕਹਿੰਦਾ ਵੀ ਨਹੀਂ ਕੋਈ ਇਦਾਂ ਦੀ ਗੱਲ ਜਿਹੜੀ ਉਹ ਹੈ ਨਹੀਂ। ਕਹਿੰਦਾ ਮੇਰੇ ਡੈਡ ਦਾ ਨਾਮ ਬਦਨਾਮ ਕਰਦੀ ਜਿਹੜੀ ਇਸ ਦੇ ਵਿੱਚ ਇਹ ਕੋਸ਼ਿਸ਼ ਜਿਹੜੀ ਉਹ ਕੀਤੀ, ਜਿਹੜੀ ਉਹ ਜਾ ਰਹੀ ਆ। ਸੋ ਪਰ ਉਹਨਾਂ ਨੇ ਜਿਹੜੀ ਉਹ ਜ਼ਿੰਮੇਵਾਰੀ ਆਪਣੇ ਸਿਰ ਜਿਹੜੀ ਉਹ ਲੈ ਲਈ ਆ। ਸੋ ਇਹ ਸਾਰਾ ਕੁਛ ਇਸ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।